ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਮਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਯਸਾਇਆ। ਤੇ ਹੁਣ ਐ ਯਾਕੂਬ, ਖੁਦਾਵੰਦ ਜਿਨ ਨੇ ਤੈਨੂੰ ਪੈਦਾ ਕੀਤਾ ਤੇ ਜਿਨੇ ਐ ਇਸਰਾਏਲ ਤੈਨੂੰ ਬਣਾਇਆ ਏ, ਆਖਦਾ ਏ ਭਈ ਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਵਾਬੀ ਪੜ੍ਹਾਈ। ਲੂਕਾ। ਤੇ ਵੇਖੋ, ਇੱਕ ਬਦਚਲਨ ਬੁੱਢੀ ਜਿਹੜੀ ਉਸ ਸ਼ਹਿਰ ਦੀ ਸੀ, ਇਹ ਜਾਣ ਕੇ ਭਈ ਉਹ ਉਸ ਫਰੀਸੀ ਦੇ ਘਰ ਖਾਣਾ ਖਾਣ ਬੈਠਿਆ ਏ, ਸੰਗੇ ਮਰਮਰ ਦੇ ਅਤਰਦਾਨ ਵਿੱਚ ਅਤਰ ਲਿਆਈ ਤੇ ਉਹਦੇ ਪੈਰ ਦੇ ਕੋਲ ਰੋਂਦੀ ਹੋਈ ਪਿੱਛੇ ਖੜੀ ਹੋ ਕੇ ਉਹਦੇ ਪੈਰ ਅਥਰੂਆਂ ਨਾਲ ਧੋਣ ਲੱਗੀ ਤੇ ਆਪਣੇ ਸਿਰ ਦੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ ਤੇ ਉਹਦੇ ਪੈਰ ਬਹੁਤ ਚੁੰਮੇ ਤੇ ਉਹਨਾਂ ਉੱਤੇ ਅਤਰ ਪਾਇਆ। ਉਹਦੀ ਦਾਵਤ ਕਰਨ ਵਾਲਾ ਫਰੀਸੀ ਇਹ ਵੇਖ ਕੇ ਆਪਣੇ ਜੀਅ ਵਿੱਚ ਆਖਣ ਲੱਗਿਆ ਵੀ ਜੇ ਇਹ ਬੰਦਾ ਨਬੀ ਹੁੰਦਾ ਤੇ ਜਾਣ ਜਾਂਦਾ ਵੀ ਜਿਹੜੀ ਉਹਨੂੰ ਛੂ ਰਹੀ ਏ ਕੌਣ ਤੇ ਕਿੱਦਾਂ ਦੀ ਬੁੱਢੀ ਏ, ਕਿਉਂ ਜੇ ਉਹ ਬਦਚਲਨ ਏ। ਤੇ ਉਸ ਬੁੱਢੀ ਵੱਲ ਫਿਰ ਕੇ ਉਹਨੇ ਸ਼ਮੌਨ ਨੂੰ ਆਖਿਆ, ਕੀ ਤੂੰ ਇਸ ਬੁੱਢੀ ਨੂੰ ਵੇਖਦਾ ਹੈ? ਮੈਂ ਤੇਰੇ ਘਰ ਵਿੱਚ ਆਇਆ, ਤੂੰ ਮੇਰੇ ਪੈਰ ਧੋਣ ਲਈ ਪਾਣੀ ਨਹੀਂ ਦਿੱਤਾ, ਪਰ ਉਹਨੇ ਮੇਰੇ ਪੈਰ ਅਥਰੂਆਂ ਨਾਲ ਧੋਤੇ ਤੇ ਆਪਣੇ ਵਾਲਾਂ ਨਾਲ ਪੂੰਝੇ। ਤੂੰ ਮੈਨੂੰ ਭੋਸਾ ਨਹੀਂ ਦਿੱਤਾ, ਪਰ ਉਹਨੇ ਜਦੋਂ ਦਾ ਮੈਂ ਆਇਆ ਵਾਂ ਮੇਰੇ ਪੈਰ ਚੁੰਮਣੇ ਨਹੀਂ ਛੱਡੇ। ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਪਾਇਆ, ਪਰ ਉਹਨੇ ਮੇਰੇ ਪੈਰਾਂ ਉੱਤੇ ਇਤਰ ਪਾਇਆ ਹੈ। ਇਸ ਲਈ ਮੈਂ ਤੈਨੂੰ ਆਖਦਾ ਵਾਂ ਭਈ ਇਹਦੇ ਪਾਪ ਜਿਹੜੇ ਬਹੁਤ ਸੀ ਮੁਆਫ ਹੋਏ, ਕਿਉਂ ਜੇ ਇਹਨੇ ਬਹੁਤ ਮੁਹੱਬਤ ਕੀਤੀ। ਪਰ ਜਿਹਦੇ ਥੋੜ੍ਹੇ ਪਾਪ ਮੁਆਫ ਹੋਏ, ਉਹ ਥੋੜ੍ਹੀ ਮੁਹੱਬਤ ਕਰਦਾ ਹੈ। ਤੇ ਉਸ ਬੁੱਢੀ ਨੂੰ ਆਖਿਆ, ਤੇਰੇ ਪਾਪ ਮੁਆਫ ਹੋਏ। ਦਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਕਦੀਮ ਤੋਂ ਮੇਰੇ ਉੱਤੇ ਜ਼ਾਹਿਰ ਹੋਇਆ ਤੇ ਆਖਿਆ ਭਈ ਮੈਂ ਤੁਹਾਡੇ ਨਾਲ ਹਮੇਸ਼ਾ ਦੀ ਮੁਹੱਬਤ ਰੱਖੀ, ਇਸ ਲਈ ਮੈਂ ਆਪਣੀ ਸ਼ਫਕਤ ਤੁਹਾਡੇ ਉੱਤੇ ਵਧਾਈ। ਯੂਐਲ। ਪਰ ਖੁਦਾਵੰਦ ਫਰਮਾਂਦਾ ਏ ਭਈ ਹੁਣ ਵੀ ਪੂਰੇ ਦਿਲ ਨਾਲ ਤੇ ਰੋਜ਼ਾ ਰੱਖ ਕੇ ਤੇ ਗਿਰਿਆਜ਼ਾਰੀ ਤੇ ਮਾਤਮ ਕਰਦੇ ਹੋਏ ਮੇਰੇ ਵੱਲ ਰਜੂ ਲਿਆਓ ਤੇ ਆਪਣੇ ਕੱਪੜਿਆਂ ਨੂੰ ਨਹੀਂ ਬਲਕਿ ਆਪਣੇ ਦਿਲਾਂ ਨੂੰ ਚਾਕ ਕਰਕੇ ਖੁਦਾਵੰਦ ਆਪਣੇ ਰੱਬ ਵੱਲ ਮਤਵੱਜੋ ਹੋਵੋ, ਕਿਉਂ ਜੋ ਰਹੀਮ ਤੇ ਮਿਹਰਬਾਨ, ਕਹਿਰ ਕਰਨ ਵਿੱਚ ਧੀਮਾ ਤੇ ਸ਼ਫਕਤ ਵਿੱਚ ਗਨੀ ਏ ਤੇ ਅਜ਼ਾਬ ਨਾਜ਼ਲ ਕਰਨ ਤੋਂ ਬਾਜ਼ ਰਹਿੰਦਾ ਏ। ਤੇ ਉਹਨਾਂ ਵਰਿਆਂ ਦਾ ਹਾਸਲ ਜਿਹੜੇ ਤੁਹਾਡੇ ਖਿਲਾਫ ਭੇਜੀ ਹੋਈ ਫੌਜ ਮਲਕ ਨਿਗਲ ਗਈ ਤੇ ਖਾ ਕੇ ਚੱਟ ਕਰ ਗਈ, ਤੁਹਾਨੂੰ ਵਾਪਸ ਦੇਵਾਂਗਾ। ਫਿਰ ਤੁਸੀਂ ਜਾਣੋਗੇ ਭਈ ਮੈਂ ਇਸਰਾਏਲ ਦੇ ਵਿਚਕਾਰ ਹਾਂ। ਮੈਂ ਖੁਦਾਵੰਦ ਤੁਹਾਡਾ ਰੱਬ ਹਾਂ ਤੇ ਕੋਈ ਦੂਜਾ ਨਹੀਂ, ਤੇ ਮੇਰੇ ਲੋਕ ਕਦੀ ਸ਼ਰਮਿੰਦਾ ਨਾ ਹੋਣਗੇ। ਯਸਾਇਆ। ਮੈਂ ਹੀ ਹਾਂ ਜਿਹੜਾ ਆਪਣੇ ਨਾਂ ਦੀ ਖਾਤਰ ਤੇਰੇ ਪਾਪਾਂ ਨੂੰ ਮਿਟਾਉਂਦਾ ਵਾਂ, ਮੈਂ ਤੇਰੀਆਂ ਖਤਾਵਾਂ ਨੂੰ ਯਾਦ ਨਹੀਂ ਰੱਖਾਂਗਾ। ਲੂਕਾ। ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਵਾਪਸ ਪਰਤਿਆ। ਲੂਕਾ। ਜਦੋਂ ਭੀੜ ਉਹਦੇ ਉੱਤੇ ਡਿੱਗਦੀ ਪਈ ਸੀ ਤੇ ਰੱਬ ਦਾ ਕਲਾਮ ਸੁਣਦੀ ਸੀ ਤੇ ਉਹ ਗੈਨਸਰਤ ਦੀ ਝੀਲ ਦੇ ਕਿਨਾਰੇ ਖੜਾ ਸੀ, ਤੇ ਇਦਾਂ ਹੋਇਆ ਜਦੋਂ ਕਲਾਮ ਕਰ ਚੁੱਕਿਆ ਤੇ ਸ਼ਮੌਨ ਨੂੰ ਆਖਿਆ, ਗਹਿਰੇ ਵਿੱਚ ਲੈ ਚੱਲ ਤੇ ਤੁਸੀਂ ਸ਼ਿਕਾਰ ਲਈ ਆਪਣੇ ਜਾਲ ਸਿੱਟੋ। ਸ਼ਮੌਨ ਨੇ ਜਵਾਬ ਵਿੱਚ ਆਖਿਆ, ਐ ਉਸਤਾਦ, ਅਸੀਂ ਰਾਤ ਭਰ ਮਿਹਨਤ ਕੀਤੀ ਤੇ ਕੁਝ ਹੱਥ ਨਹੀਂ ਆਇਆ, ਪਰ ਤੇਰੇ ਆਖਣ ਨਾਲ ਜਾਲ ਸੁੱਟਾਂਗੇ। ਇਹ ਕੀਤਾ ਤੇ ਮਛਲੀਆਂ ਦਾ ਵੱਡਾ ਗੌਲ ਘੇਰ ਲਿਆ ਤੇ ਉਹਨਾਂ ਦੇ ਜਾਲ ਫਟਣ ਲੱਗੇ। ਦੋਵੇਂ ਕਸ਼ਤੀਆਂ ਇੱਥੇ ਤੀਕਰ ਭਰ ਗਈਆਂ ਵੀ ਡੁੱਬਣ ਲੱਗੀਆਂ। ਸ਼ਮੌਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰਾਂ ਵਿੱਚ ਡਿੱਗਿਆ ਤੇ ਆਖਿਆ, ਐ ਖੁਦਾਵੰਦ, ਮੇਰੇ ਕੋਲੋਂ ਚਲਾ ਜਾ, ਕਿਉਂ ਜੇ ਮੈਂ ਪਾਪੀ ਬੰਦਾ ਹਾਂ। ਯਿਸੂ ਨੇ ਸ਼ਮੌਨ ਨੂੰ ਆਖਿਆ, ਖੌਫ ਨਾ ਕਰ, ਹੁਣ ਤੋਂ ਤੂੰ ਬੰਦਿਆਂ ਦਾ ਸ਼ਿਕਾਰ ਕਰਿਆ ਕਰੇਗਾ। ਇਹਨਾਂ ਗੱਲਾਂ ਤੋਂ ਬਾਅਦ ਉਹ ਬਾਹਰ ਗਿਆ ਤੇ ਲਾਵੀ ਨਾਂ ਦੇ ਇੱਕ ਮਹਿਸੂਲ ਲੈਣ ਵਾਲੇ ਨੂੰ ਮਹਿਸੂਲ ਦੀ ਚੌਕੀ ਉੱਤੇ ਬੈਠਾ ਵੇਖਿਆ ਤੇ ਉਹਨੂੰ ਆਖਿਆ, ਮੇਰੇ ਪਿੱਛੇ ਆ ਜਾ। ਫਿਰ ਲਾਵੀ ਨੇ ਆਪਣੇ ਘਰ ਵਿੱਚ ਉਹਦੀ ਵੱਡੀ ਜ਼ਿਆਫਤ ਕੀਤੀ ਤੇ ਮਹਿਸੂਲ ਲੈਣ ਵਾਲਿਆਂ ਤੇ ਹੋਰਾਂ ਦਾ ਜਿਹੜੇ ਉਹਦੇ ਨਾਲ ਖਾਣ ਬੈਠੇ ਸੀ ਵੱਡਾ ਮੰਜਮਾ ਸੀ।
ਤੇ ਫਰੀਸੀ ਤੇ ਉਹਨਾਂ ਦੇ ਫਕੀ ਉਹਦੇ ਚੇਲਿਆਂ ਨੂੰ ਇਹ ਆਖ ਕੇ ਬੁੜਬੁੜਾਉਣ ਲੱਗੇ, ਭਈ ਤੁਸੀਂ ਕਿਉਂ ਮਹਿਸੂਲ ਲੈਣ ਵਾਲਿਆਂ ਤੇ ਪਾਪੀਆਂ ਦੇ ਨਾਲ ਖਾਂਦੇ ਪੀਂਦੇ ਹੋ? ਯਿਸੂ ਨੇ ਜਵਾਬ ਵਿੱਚ ਆਖਿਆ, ਭਈ ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਬਿਮਾਰਾਂ ਨੂੰ। ਮੈਂ ਰਾਸਤਬਾਜ਼ਾਂ ਨੂੰ ਨਹੀਂ, ਬਲਕਿ ਪਾਪੀਆਂ ਨੂੰ ਤੌਬਾ ਲਈ ਬੁਲਾਉਣ ਆਇਆ ਵਾਂ। ਲੂਕਾ। ਸਾਰੇ ਮਹਿਸੂਲ ਲੈਣ ਵਾਲੇ ਤੇ ਪਾਪੀ ਉਹਦੇ ਕੋਲ ਆਉਂਦੇ ਸੀ ਤਾਂ ਜੋ ਉਹਦੀਆਂ ਗੱਲਾਂ ਸੁਣਨ। 99 ਰਾਸਤਬਾਜ਼ਾਂ ਦੀ ਨਿਸਬਤ ਜਿਹੜੇ ਤੋਬਾ ਦੀ ਹਾਜਤ ਰੱਖਦੇ, ਇੱਕ ਤੋਬਾ ਕਰਨ ਵਾਲੇ ਪਾਪੀ ਦੇ ਬਾਇਸ ਅਸਮਾਨ ਉੱਤੇ ਬਹੁਤ ਖੁਸ਼ੀ ਹੋਵੇਗੀ। ਫਿਰ ਉਹਨੇ ਆਖਿਆ, ਕਿਸ ਬੰਦੇ ਦੇ 2 ਪੁੱਤਰ ਸੀ। ਉਹਨਾਂ ਵਿੱਚੋਂ ਨਿੱਕੇ ਨੇ ਪਿਓ ਨੂੰ ਆਖਿਆ, ਹੈ ਬਾਪ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਏ ਮੈਨੂੰ ਦੇ ਦੇ। ਉਹਨੇ ਆਪਣਾ ਮਾਲ ਮਤਾ ਉਹਨਾਂ ਨੂੰ ਵੰਡ ਦਿੱਤਾ। ਤੇ ਬਹੁਤ ਦਿਨ ਨਹੀਂ ਲੰਘੇ ਸੀ, ਭਈ ਨਿੱਕਾ ਪੁੱਤਰ ਆਪਣਾ ਸਭ ਕੁਝ ਜਮ੍ਹਾਂ ਕਰਕੇ ਦੂਰ ਦਰਾਜ਼ ਮੁਲਕ ਨੂੰ ਰਵਾਨਾ ਹੋਇਆ ਤੇ ਉੱਥੇ ਆਪਣਾ ਮਾਲ ਬਦ ਚਲਣੀ ਵਿੱਚ ਉਡਾ ਦਿੱਤਾ। ਤੇ ਜਦੋਂ ਸਭ ਕੁਝ ਖਰਚ ਕਰ ਚੁੱਕਿਆ ਤੇ ਉਸ ਮੁਲਕ ਵਿੱਚ ਸਖਤ ਕਾਲ ਪਿਆ ਤੇ ਉਹ ਮੁਹਤਾਜ ਹੋਣ ਲੱਗਿਆ। ਫਿਰ ਉਸ ਮੁਲਕ ਦੇ ਕਿਸੇ ਬਸ਼ੁੰਦੇ ਦੇ ਕੋਲ ਟੁਰ ਗਿਆ। ਉਹਨੇ ਉਹਨੂੰ ਆਪਣੇ ਖੇਤਾਂ ਵਿੱਚ ਸੂਰ ਚਰਾਣ ਭੇਜਿਆ ਤੇ ਉਹਨੂੰ ਆਰਜ਼ੂ ਸੀ ਵੀ ਜਿਹੜੀਆਂ ਫਲੀਆਂ ਸੂਰ ਖਾਂਦੇ ਸੀ ਉਹਨਾਂ ਨਾਲ ਹੀ ਆਪਣਾ ਪੇਟ ਭਰੇ, ਪਰ ਕੋਈ ਨਹੀਂ ਦਿੰਦਾ ਸੀ। ਫਿਰ ਉਹਨੇ ਹੋਸ਼ ਵਿੱਚ ਆ ਕੇ ਆਖਿਆ, ਮੇਰੇ ਪਿਓ ਦੇ ਬਹੁਤ ਸਾਰੇ ਮਜ਼ਦੂਰਾਂ ਨੂੰ ਅਫਰਾਤ ਨਾਲ ਰੋਟੀ ਮਿਲਦੀ ਏ ਤੇ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ। ਮੈਂ ਉੱਠ ਕੇ ਆਪਣੇ ਪਿਓ ਦੇ ਕੋਲ ਜਾਵਾਂਗਾ ਤੇ ਉਹਨੂੰ ਆਖਾਂਗਾ, ਐ ਬਾਪ, ਮੈਂ ਅਸਮਾਨ ਦਾ ਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ। ਹੁਣ ਇਸ ਲਾਇਕ ਨਹੀਂ ਰਿਹਾ ਵੀ ਫਿਰ ਤੇਰਾ ਪੁੱਤਰ ਰਖਵਾਵਾਂ। ਮੈਨੂੰ ਆਪਣੇ ਮਜ਼ਦੂਰਾਂ ਵਰਗਾ ਕਰ ਲੈ। ਤੇ ਉਹ ਉੱਠ ਕੇ ਆਪਣੇ ਪਿਓ ਦੇ ਕੋਲ ਗਿਆ। ਉਹ ਹਜੇ ਦੂਰ ਹੀ ਸੀ, ਭਈ ਉਹਨੂੰ ਵੇਖ ਕੇ ਉਹਦੇ ਪਿਓ ਨੂੰ ਤਰਸ ਆਇਆ ਤੇ ਦੌੜ ਕੇ ਉਹਨੂੰ ਗਲੇ ਲਾਇਆ ਤੇ ਚੁੰਮਿਆ। ਪੁੱਤਰ ਨੇ ਉਹਨੂੰ ਆਖਿਆ, ਐ ਬਾਪ, ਮੈਂ ਅਸਮਾਨ ਦਾ ਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ। ਹੁਣ ਇਸ ਲਾਇਕ ਨਹੀਂ ਰਿਹਾ ਵੀ ਤੇਰਾ ਪੁੱਤਰ ਰਖਵਾਵਾਂ। ਪਿਓ ਨੇ ਆਪਣੇ ਨੌਕਰਾਂ ਨੂੰ ਆਖਿਆ, ਚੰਗੇ ਤੋਂ ਚੰਗਾ ਲਿਬਾਸ ਜਲਦੀ ਕੱਢ ਕੇ ਲਿਆਓ ਤੇ ਉਹਨੂੰ ਪਾਓ। ਉਹਦੇ ਹੱਥ ਵਿੱਚ ਅੰਗੂਠੀ ਤੇ ਪੈਰਾਂ ਵਿੱਚ ਜੁੱਤੀ ਪਾਓ। ਪਰ ਉਹਦਾ ਵੱਡਾ ਪੁੱਤਰ ਖੇਤ ਵਿੱਚ ਸੀ। ਉਹ ਗੁੱਸੇ ਹੋਇਆ ਤੇ ਅੰਦਰ ਜਾਣਾ ਨਹੀਂ ਚਾਹੁੰਦਾ ਸੀ, ਪਰ ਉਹਦਾ ਪਿਓ ਬਾਹਰ ਜਾ ਕੇ ਉਹਨੂੰ ਮਨਾਉਣ ਲੱਗਿਆ। ਉਹਨੇ ਆਪਣੇ ਪਿਓ ਨੂੰ ਜਵਾਬ ਵਿੱਚ ਆਖਿਆ, ਵੇਖ, ਇੰਨੇ ਵਰ੍ਹਿਆਂ ਤੋਂ ਮੈਂ ਤੇਰੀ ਸੇਵਾ ਕਰਦਾ ਹਾਂ ਤੇ ਕਦੀ ਤੇਰੀ ਹੁਕਮਦੂਲੀ ਨਹੀਂ ਕੀਤੀ, ਪਰ ਮੈਨੂੰ ਤੂੰ ਕਦੀ ਬੱਕਰੀ ਦਾ ਇੱਕ ਬੱਚਾ ਵੀ ਨਹੀਂ ਦਿੱਤਾ ਵੀ ਆਪਣੇ ਯਾਰਾਂ ਨਾਲ ਖੁਸ਼ੀ ਮਨਾਵਾਂ। ਪਰ ਜਦੋਂ ਤੇਰਾ ਪੁੱਤਰ ਆਇਆ ਜਿਨੇ ਤੇਰਾ ਮਾਲ ਕਸਬਿਆਂ ਵਿੱਚ ਉਡਾ ਦਿੱਤਾ ਤੇ ਉਹਦੇ ਲਈ ਤੂੰ ਪਲਿਆ ਹੋਇਆ ਬਛੜਾ ਜ਼ਬਾ ਕਰਾ ਦਿੱਤਾ। ਉਹਨੇ ਉਹਨੂੰ ਆਖਿਆ, ਪੁੱਤਰ, ਤੂੰ ਤੇ ਹਮੇਸ਼ਾ ਮੇਰੇ ਕੋਲ ਏ ਤੇ ਜੋ ਕੁਝ ਮੇਰਾ ਏ ਉਹ ਤੇਰਾ ਹੀ ਏ, ਪਰ ਖੁਸ਼ੀ ਮਨਾਉਣਾ ਤੇ ਸ਼ਾਦਮਾਨ ਹੋਣਾ ਮੁਨਾਸਬ ਸੀ, ਕਿਉਂ ਜੇ ਤੇਰਾ ਇਹ ਭਰਾ ਮੁਰਦਾ ਸੀ, ਹੁਣ ਜ਼ਿੰਦਾ ਹੋਇਆ, ਗਵਾਚਿਆ ਹੋਇਆ ਸੀ, ਹੁਣ ਲੱਭਿਆ ਹੈ। ਜ਼ਬੂਰ। ਮੈਂ ਗਵਾਚੀ ਹੋਈ ਭੇਡ ਦੀ ਤਰ੍ਹਾਂ ਭਟਕ ਗਿਆ ਵਾਂ। ਜ਼ਬੂਰ। ਮੈਨੂੰ ਆਪਣੀ ਸੱਚਾਈ ਉੱਤੇ ਚਲਾ ਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਏ। ਐ ਖੁਦਾਵੰਦ, ਆਪਣੀਆਂ ਰਹਿਮਤਾਂ ਤੇ ਸ਼ਫਕਤਾਂ ਨੂੰ ਯਾਦ ਫਰਮਾ, ਕਿਉਂ ਜੇ ਉਹ ਅਜ਼ਲ ਤੋਂ ਨੇ। ਮੇਰੀ ਜਵਾਨੀ ਦੀਆਂ ਖਤਾਵਾਂ ਤੇ ਮੇਰੇ ਪਾਪਾਂ ਨੂੰ ਯਾਦ ਨਾ ਕਰ। ਐ ਖੁਦਾਵੰਦ, ਆਪਣੀ ਨੇਕੀ ਦੀ ਖਾਤਰ ਆਪਣੀ ਸ਼ਫਕਤ ਦੇ ਮੁਤਾਬਕ ਮੈਨੂੰ ਯਾਦ ਫਰਮਾ। ਖੁਦਾਵੰਦ ਨੇਕ ਤੇ ਰਾਸਤੇ, ਇਸ ਲਈ ਉਹ ਪਾਪੀਆਂ ਨੂੰ ਰਾਹੇ ਹੱਕ ਦੀ ਤਾਲੀਮ ਦੇਵੇਗਾ। ਯਸਾਇਆ। ਸਰੀਰ ਆਪਣੀ ਰਾਹ ਨੂੰ ਤਰਕ ਕਰੇ ਤੇ ਬਦਕਾਰ ਆਪਣੇ ਖਿਆਲਾਂ ਨੂੰ, ਤੇ ਉਹ ਖੁਦਾਵੰਦ ਵੱਲ ਫਿਰੇ ਤੇ ਉਹ ਉਹਦੇ ਉੱਤੇ ਰਹਿਮ ਕਰੇਗਾ, ਤੇ ਸਾਡੇ ਰੱਬ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ ਕਰੇਗਾ। ਖੁਦਾਵੰਦ ਫਰਮਾਂਦਾ ਹੈ, ਭਈ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਤੇ ਨਾ ਤੁਹਾਡੀਆਂ ਰਾਹਾਂ ਮੇਰੀਆਂ ਰਾਹਾਂ ਨੇ। ਕਿਉਂ ਜੇ ਜਿਸ ਕਦਰ ਅਸਮਾਨ ਧਰਤੀ ਤੋਂ ਉੱਚਾ ਏ, ਉਸੇ ਤਰ੍ਹਾਂ ਮੇਰੀਆਂ ਰਾਹਾਂ ਤੁਹਾਡੀਆਂ ਰਾਹਾਂ ਤੋਂ ਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਨੇ। ਯਸਾਇਆ। ਮੈਂ ਤੇਰੀਆਂ ਖਤਾਵਾਂ ਨੂੰ ਘਟਾ ਵਾਂਗਰ ਤੇ ਤੇਰੇ ਪਾਪਾਂ ਨੂੰ ਬਦਲਾਂ ਵਾਂਗਰ ਮਿਟਾ ਦੇਵਾਂਗਾ। ਮੇਰੇ ਕੋਲ ਵਾਪਸ ਆ ਜਾ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮੁਹੱਬਤ ਦਾ ਨਮੂਨਾ ਪਾਪੀ ਦੀ ਇਸਲਾਹ ਹੈ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਹੈ।
ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਹੈ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਮੀ ਪੀੜ ਤੋਂ ਬਹੁਤ ਆਰਾਸਤਾ ਹੋਵੇਗੀ, ਜਦੋਂ ਤੀਕਰ ਵੀ ਮਾਦੀ ਹਯਾਤੀ ਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਰੱਬ ਮੁਹੱਬਤ ਹੈ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਇਹ ਫਰਜ਼ ਕਰਨਾ ਵੀ ਜਿਵੇਂ ਰੱਬ ਦਾ ਰਹਿਮ ਮਤਲੂਬ ਜਾਂ ਗੈਰ ਮਤਲੂਬ ਹੁੰਦਾ ਹੈ, ਉਹਦੇ ਮੁਤਾਬਕ ਹੀ ਰੱਬ ਪਾਪ ਨੂੰ ਮਾਫ ਕਰਦਾ ਜਾਂ ਸਜ਼ਾ ਦਿੰਦਾ ਹੈ। ਇਹ ਪਿਆਰ ਦੀ ਗਲਤ ਸਮਝ ਹੈ ਤੇ ਇਹ ਆਪਣੇ ਗਲਤ ਅਮਲਾਂ ਲਈ ਦੁਆ ਨੂੰ ਹਿਫਾਜ਼ਤੀ ਦਰ ਬਣਾਉਣ ਦੇ ਬਰਾਬਰ ਹੈ। ਇਹ ਲੂਕਾ ਦੀ ਅੰਜੀਲ ਦੇ 7ਵੇਂ ਬਾਬ ਵਿੱਚ ਇਹਦੇ ਨਾਲ ਮੁਨਸਲਿਕ ਕੀਤਾ ਗਿਆ ਹੈ ਭਈ ਇੱਕ ਵਾਰ ਯਿਸੂ ਕਿਸੇ ਸ਼ਮੌਨ ਨਾਮੀ ਫਰੀਸੀ ਦੇ ਘਰ ਦਾ ਖਾਸ ਪ੍ਰਾਹੁਣਾ ਬਣਿਆ। ਉਹ ਸ਼ਮੌਨ ਸ਼ਾਗਿਰਦ ਬਿਲਕੁਲ ਨਹੀਂ ਸੀ। ਜਦੋਂ ਉਹ ਖਾਣਾ ਖਾ ਰਹੇ ਸੀ, ਇੱਕ ਗੈਰ ਮਾਮੂਲੀ ਵਾਕਿਆ ਪੇਸ਼ ਆਇਆ, ਜਿਵੇਂ ਭਈ ਇਹ ਮਸ਼ਰਕੀ ਪ੍ਰਾਹੁਣਚਾਰੀ ਦੇ ਫਹਿਮ ਵਿੱਚ ਰੁਕਾਵਟ ਬਣਿਆ ਹੋਵੇ। ਇੱਕ ਅਜਨਬੀ ਬੁੱਢੀ ਅੰਦਰ ਆਈ। ਇਹ ਬੁੱਢੀ ਮਰੀਅਮ ਮਗਦਲੀਨੀ, ਜਿੱਦਾਂ ਭਈ ਉਹਨੂੰ ਇਹ ਬੁਲਾਇਆ ਜਾਂਦਾ ਸੀ, ਯਿਸੂ ਦੇ ਕੋਲ ਪਹੁੰਚੀ। ਕੀ ਯਿਸੂ ਨੇ ਉਸ ਬੁੱਢੀ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਿਆ? ਕੀ ਉਹਨੇ ਉਹਦੀ ਅਕੀਦਤ ਨੂੰ ਰੋਕ ਦਿੱਤਾ? ਨਹੀਂ, ਉਹਨੇ ਬਹੁਤ ਸ਼ਫਕਤ ਦੇ ਨਾਲ ਉਹਦੀ ਤਾਰੀਫ ਕੀਤੀ ਤੇ ਅਜਿਹਾ ਕੁਝ ਨਹੀਂ ਹੋਇਆ ਸੀ। ਉਹ ਸਭ ਜਾਣਦਿਆਂ ਹੋਏ ਜਿਹੜੇ ਉਹਦੇ ਆਲੇ ਦੁਆਲੇ ਖਲੋਤੇ ਲੋਕ ਆਪਣੇ ਦਿਲਾਂ ਵਿੱਚ ਸੋਚ ਰਹੇ ਸੀ, ਖਾਸ ਤੌਰ 'ਤੇ ਮੇਜ਼ਬਾਨ ਦੇ ਦਿਲ ਵਿੱਚ ਉਹ ਪਰੇਸ਼ਾਨ ਹੁੰਦੇ ਪਏ ਸੀ। ਇੱਕ ਨਬੀ ਹੁੰਦਿਆਂ ਹੋਏ ਖਾਸ ਪ੍ਰਾਹੁਣਾ ਛੇਤੀ ਨਾਲ ਉਸ ਬੁੱਢੀ ਦੇ ਅਖਲਾਕੀ ਦਰਜੇ ਨੂੰ ਨਹੀਂ ਜਾਣ ਸਕਿਆ ਤੇ ਉਹਨੂੰ ਦੂਰ ਹਟਣ ਨੂੰ ਨਹੀਂ ਆਖਿਆ। ਇਹ ਸਭ ਕੁਝ ਜਾਣਦਿਆਂ ਹੋਏ ਯਿਸੂ ਨੇ ਉਹਨਾਂ ਨੂੰ ਇੱਕ ਛੋਟੀ ਜਿਹੀ ਤਮਸੀਲ ਜਾਂ ਕਹਾਣੀ ਦੇ ਨਾਲ ਮੁਲਾਮਤ ਕੀਤਾ ਤੇ ਇੰਜ ਸਾਰਿਆਂ ਲਈ ਇੱਕ ਸਬਕ ਦਿੱਤਾ, ਜਿਹਦੇ ਬਾਅਦੋਂ ਉਸ ਬੁੱਢੀ ਲਈ ਇਹ ਸ਼ਾਨਦਾਰ ਐਲਾਨ ਕੀਤਾ, ਤੇਰੇ ਪਾਪ ਮਾਫ ਹੋਏ। ਉਹਨੇ ਉਹਦੇ ਇਲਾਹੀ ਮੁਹੱਬਤ ਦੇ ਕਰਜ਼ ਨੂੰ ਕਿਉਂ ਮਾਫ ਕਰ ਦਿੱਤਾ? ਕੀ ਉਹਨੇ ਤੋਬਾ ਕੀਤੀ ਤੇ ਤਬਦੀਲ ਹੋਈ? ਤੇ ਕੀ ਉਹਦੀ ਬਸੀਰਤ ਨੇ ਇਸ ਬੇਸਾਖਤਾ ਇਖਲਾਕੀ ਸ਼ੋਰਸ਼ ਨੂੰ ਭਾਂਪ ਲਿਆ? ਉਹਦੇ ਪੈਰਾਂ ਉੱਤੇ ਅਤਰ ਲਾਉਣ ਤੋਂ ਪਹਿਲਾਂ ਉਹਨੇ ਆਪਣੇ ਅਥਰੂਆਂ ਨਾਲ ਉਹਨਾਂ ਨੂੰ ਧੋਤਾ। ਦੂਜੇ ਸਬੂਤਾਂ ਦੀ ਗੈਰ ਮੌਜੂਦਗੀ ਵਿੱਚ ਉਹਦੀ ਮੁਆਫੀ, ਤਬਦੀਲੀ ਤੇ ਦਾਨਸ਼ ਵਿੱਚ ਤਰੱਕੀ ਦੀ ਤਵੱਕੋ ਲਈ ਕੀ ਉਹਦਾ ਗਮ ਮੌਜੂ ਸਬੂਤ ਸੀ? ਇਸ ਕਿਸਮ ਦੇ ਬਿਆਨ ਨਾ ਕੀਤੇ ਜਾਣ ਵਾਲੇ ਅਹਿਸਾਸ ਲਈ ਕਿਹਨੂੰ ਉੱਚਾ ਖਰਾਜੇ ਤਹਿਸੀਨ ਜਾਵੇਗਾ, ਫਰੀਸੀ ਦੀ ਮਹਿਮਾਨਵਾਜ਼ੀ ਨੂੰ ਜਾਂ ਮਗਦਲੀਨੀ ਦੀ ਸ਼ਰਮਿੰਦਗੀ ਨੂੰ? ਯਿਸੂ ਨੇ ਇਸ ਸਵਾਲ ਦਾ ਜਵਾਬ ਖੁਦਕਾਰ ਰਾਸਤਬਾਜ਼ੀ ਦੀ ਮੁਲਾਮਤ ਤੇ ਤਾਇਬ ਦੀ ਰਿਹਾਈ ਦਾ ਐਲਾਨ ਕਰਨ ਨਾਲ ਦਿੱਤਾ। ਸੱਚਾਈ ਯਾਨੀ ਰੱਬ ਗਲਤੀ ਦਾ ਪਿਓ ਨਹੀਂ ਹੈ। ਪਾਪ, ਬਿਮਾਰੀ ਤੇ ਮੌਤ ਦੀ ਦਰਜਾਬੰਦੀ ਬਤੌਰ ਗਲਤੀ ਦੇ ਅਸਰਾਤ ਹੋਣੀ ਚਾਹੀਦੀ ਹੈ। ਮਸੀਹ ਪਾਪ ਉੱਤੇ ਅਕੀਦੇ ਨੂੰ ਨੇਸਤ ਕਰਨ ਆਇਆ। ਅਸੀਂ ਪਾਪ ਦੀ ਬਰਬਾਦੀ ਤੇ ਉਸ ਰੂਹਾਨੀ ਫਹਿਮ ਵਿੱਚ ਰੱਬ ਦੀ ਮੁਆਫੀ ਨੂੰ ਕਬੂਲ ਕਰਦੇ ਹਾਂ, ਜਿਹੜਾ ਬੁਰਾਈ ਨੂੰ ਗੈਰ ਅਸਲੀਅਤ ਦੇ ਤੌਰ ਤੇ ਬਾਹਰ ਕੱਢਦਾ ਹੈ। ਪਰ ਪਾਪ ਉੱਤੇ ਯਕੀਨ ਉਦੋਂ ਤੀਕਰ ਸਜ਼ਾ ਪਾਉਂਦਾ ਹੈ ਜਦੋਂ ਤੀਕਰ ਇਹ ਯਕੀਨ ਖਤਮ ਨਹੀਂ ਹੋ ਜਾਂਦਾ। ਇਸਲਾਹ ਇਹ ਸਮਝ ਤੋਂ ਪੈਦਾ ਹੁੰਦੀ ਹੈ ਵੀ ਬੁਰਾਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਹੈ ਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਹੈ, ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਿਰ ਕਰਦੀ ਹੈ ਵੀ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਹੈ, ਜਦ ਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਹੈ। ਕਈ ਵਾਰੀ ਬੁਰਾਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਹੈ, ਜਦੋਂ ਤੀਕਰ ਵੀ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ। ਫਿਰ ਉਹ ਬੁਰਾਈ ਉੱਤੇ ਆਪਣਾ ਦਬਾਅ ਗਵਾ ਦਿੰਦਾ ਹੈ ਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਹੈ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਇਹ ਅਹਿਸਾਸ ਵੀ ਪਾਪ ਵਿੱਚ ਅਸਲ ਖੁਸ਼ੀ ਨਹੀਂ ਹੈ, ਕ੍ਰਿਸਚਨ ਸਾਇੰਸ ਦੀ ਇਲਾਹੀਆਤ ਦੇ ਸਾਰਿਆਂ ਤੋਂ ਅਹਿਮ ਨੁਕਤਿਆਂ ਵਿੱਚੋਂ ਇੱਕ ਹੈ। ਪਾਪ ਦੇ ਇਸ ਨਵੇਂ ਤੇ ਅਸਲ ਮੰਜ਼ਰ ਨੂੰ ਪਾਪੀ ਦੇ ਸਾਹਮਣੇ ਲਿਆਓ, ਉਹਦੇ ਉੱਤੇ ਜ਼ਾਹਿਰ ਕਰੋ ਭਈ ਪਾਪ ਕੋਈ ਸਕੂਨ ਨਹੀਂ ਦਿੰਦਾ ਤੇ ਇਹ ਇਲਮ ਉਹਦੀ ਅਖਲਾਕੀ ਹਿੰਮਤ ਨੂੰ ਮਜ਼ਬੂਤ ਕਰਦਾ ਹੈ ਤੇ ਬੁਰਾਈ ਉੱਤੇ ਜਿੱਤ ਹਾਸਲ ਕਰਨ ਤੇ ਚੰਗਿਆਈ ਨਾਲ ਮੁਹੱਬਤ ਕਰਨ ਦੀ ਉਹਦੀ ਕਾਬਲੀਅਤ ਨੂੰ ਵਧਾ ਦਿੰਦਾ ਹੈ। ਬੁਨਿਆਦੀ ਗਲਤੀ ਫਾਨੀ ਸਿਆਣ ਹੈ। ਇੱਕ ਇਖਲਾਕੀ ਸਵਾਲ ਬਿਮਾਰ ਦੀ ਸ਼ਿਫਾ ਵਿੱਚ ਰੁਕਾਵਟ ਬਣ ਸਕਦਾ ਹੈ। ਲੁਕੀ ਹੋਈ ਗਲਤੀ, ਸ਼ਹਿਵਤ, ਹਸਦ, ਬਦਲਾ, ਬਦਨੀਅਤੀ
ਜਾਂ ਨਫ਼ਰਤ ਬਿਮਾਰੀ ਉੱਤੇ ਈਮਾਨ ਨੂੰ ਮੁਸਤਕਿਲ ਬਣਾ ਸਕਦੀ ਏ ਜਾਂ ਇੱਥੇ ਤੀਕਰ ਵੀ ਪੈਦਾ ਵੀ ਕਰ ਸਕਦੀ ਏ। ਹਰ ਤਰ੍ਹਾਂ ਦੀਆਂ ਗਲਤੀਆਂ ਇਸ ਪਾਸੇ ਨੂੰ ਰੁਝਾਨ ਰੱਖਦੀਆਂ ਨੇ। ਤੁਹਾਡਾ ਅਸਲ ਮਕਸਦ ਵੈਰੀ ਨੂੰ ਫਨਾਹ ਕਰਨਾ ਤੇ ਮੈਦਾਨ ਰੱਬ, ਹਯਾਤੀ, ਸੱਚਾਈ ਤੇ ਪਿਆਰ ਲਈ ਛੱਡ ਦੇਣਾ ਹੈ। ਇਹ ਯਾਦ ਰੱਖਦਿਆਂ ਹੋਏ ਵੀ ਰੱਬ ਤੇ ਉਹਦੇ ਖਿਆਲ ਕੱਲੇ ਅਸਲੀ ਤੇ ਹਮਾਹੰਗ ਨੇ। ਇਨਸਾਨ ਦੀ ਦਾਨਿਸ਼ ਪਾਪ ਵਿੱਚ ਤਸਕੀਨ ਨਹੀਂ ਪਾਉਂਦੀ, ਕਿਉਂ ਜੇ ਰੱਬ ਨੇ ਪਾਪ ਨੂੰ ਦੁੱਖ ਸਹਿਣ ਦੀ ਸਜ਼ਾ ਸੁਣਾਈ ਏ। ਗੁਜ਼ਰੇ ਹੋਏ ਕੱਲ੍ਹ ਦੀ ਜਾਦੂਗਰੀ ਨੇ ਅੱਜ ਦੀ ਤਨਵੀਮ ਤੇ ਮਦਹੋਸ਼ੀ ਦੀ ਪੇਸ਼ਨਗੋਈ ਕੀਤੀ। ਸ਼ਰਾਬੀ ਸੋਚਦਾ ਏ ਵੀ ਉਹ ਨਸ਼ੇ ਵਿੱਚ ਖੁਸ਼ ਹੁੰਦਾ ਏ, ਤੇ ਤੁਸੀਂ ਕਦੀ ਮਸਤ ਸ਼ਰਾਬੀ ਤੋਂ ਉਹਦੀ ਖਪਤੀ ਛੁਡਾ ਨਹੀਂ ਸਕਦੇ ਜਦੋਂ ਤੀਕਰ ਵੀ ਉਹਦੀ ਖੁਸ਼ੀ ਦਾ ਜਿਸਮਾਨੀ ਫਹਿਮ ਇੱਕ ਉੱਚੇ ਫਹਿਮ ਨੂੰ ਕਬੂਲ ਨਹੀਂ ਕਰਦਾ। ਫਿਰ ਉਹ ਆਪਣੇ ਜਾਮ ਤੋਂ ਦੂਰ ਹਟਦਾ ਏ, ਜਿੱਦਾਂ ਡਰਿਆ ਹੋਇਆ ਖਾਬ ਦੇਖਣ ਵਾਲਾ ਬੰਦਾ ਜਿਹੜਾ ਕਿਸੇ ਬਦਖਾਹੀ ਨਾਲ ਜਾਗ ਜਾਂਦਾ ਏ, ਜਿਹੜਾ ਮਸਕਸ਼ੁਦਾ ਫਹਿਮ ਦੀਆਂ ਤਕਲੀਫਾਂ ਦੇ ਨਰਗੇ ਵਿੱਚ ਹੁੰਦਾ ਏ। ਇਹਦੇ ਵਿੱਚ ਖੁਸ਼ੀ ਪਾਉਂਦਿਆਂ ਹੋਏ ਤੇ ਮਹਿਜ਼ ਨਤਾਇਜ ਤੋਂ ਖੌਫਜ਼ਦਾ ਹੋ ਕੇ ਇਹਦੇ ਤੋਂ ਪਰਹੇਜ਼ ਕਰਦੇ ਹੋਏ ਜਿਹੜਾ ਬੰਦਾ ਗਲਤ ਕੰਮ ਕਰਨਾ ਪਸੰਦ ਕਰਦਾ ਏ, ਉਹ ਨਾ ਤੇ ਇਤਦਾਲ ਪਸੰਦ ਬੰਦਾ ਏ ਤੇ ਨਾ ਹੀ ਇੱਕ ਕਾਬਲ ਇਤਬਾਰ ਮਜ਼ਹਬ ਪਸੰਦ ਬੰਦਾ ਏ। ਮਾਦੇ ਦੀ ਫਰਜ਼ੀ ਹਯਾਤੀ ਉੱਤੇ ਅਕੀਦੇ ਦੇ ਤੇਜ਼ ਤਰੀਨ ਤਜਰਬੇ, ਇਹਦੇ ਇਲਾਵਾ ਸਾਡੀਆਂ ਮਾਯੂਸੀਆਂ ਤੇ ਨਾ ਮੁੱਕਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਇਲਾਹੀ ਮੁਹੱਬਤ ਦੀਆਂ ਬਾਹਾਂ ਵਿੱਚ ਤੱਕੇ ਹੋਏ ਬੱਚਿਆਂ ਵਾਂਗਰ ਅਪੜਾ ਦਿੰਦੇ ਨੇ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ, ਮਾਂ ਸਿਵਾਏ ਉਹਦੀ ਸਿਆਣ ਦੇ ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਊਰ ਨਹੀਂ ਰੱਖਦੇ। ਪਾਪ ਦੀ ਤਬਾਹੀ ਮਾਫੀ ਦਾ ਇਲਾਹੀ ਤਰੀਕਾਕਾਰ ਏ। ਇਲਾਹੀ ਹਯਾਤੀ ਮੌਤ ਨੂੰ ਤਬਾਹ ਕਰਦੀ ਏ, ਸੱਚਾਈ ਗਲਤੀ ਨੂੰ ਨੇਸਤ ਕਰਦੀ ਏ ਤੇ ਮੁਹੱਬਤ ਨਫ਼ਰਤ ਨੂੰ ਨੇਸਤ ਕਰਦੀ ਏ। ਤਬਾਹ ਹੋਣ ਤੋਂ ਬਾਅਦ ਪਾਪ ਨੂੰ ਮਾਫੀ ਦੀ ਕਿਸੇ ਸੂਰਤ ਲੋੜ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।